ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਅੱਜ ਇਹ ਕਿਹਾ ਵੀ ਇਜ਼ਰਾਈਲ ਤਾਂ ਹਮਾਸ ਦੀ ਜੋ ਜੰਗ ਆ ਉਹ ਖਤਮ ਹੋਣੀ ਚਾਹੀਦੀ ਆ ਤੇ ਦੋ ਸਟੇਟ ਸੋਲੂਸ਼ਨ ਵਿਦ ਟੂ ਸਟੇਟ ਸੋਲੂਸ਼ਨ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਸਾਰਾ ਕੁਝ ਤਦ ਹੀ ਹੋ ਸਕਦਾ ਜੇ ਮਿਡਲ ਈਸਟ ਦੇ ਜਿਹੜੇ ਹੋਰ ਮੁਲਕ ਆ ਉਹ ਵੀ ਰਲ ਕੇ ਚੱਲਣ ਤੇ ਜੋ ਹਮਾਸ ਆ ਉਹ ਇਜ਼ਰਾਈਲ ਦੇ ਲੋਕਾਂ ਨੂੰ ਟੈਰਰਿਜ਼ ਕਰਨ ਤੋਂ ਹਟ ਜਾਵੇ। ਸੋ ਕਹਿੰਦੇ ਵੀ ਇਹਦੇ ਵਿੱਚ ਇਜ਼ਰਾਈਲੀ, ਪੈਲਸਤੀਨੀਅਨ, ਰੀਜਨਲ ਪਾਰਟਨਰਸ, ਗਲੋਬਲ ਲੀਡਰਸ ਇਹ ਸਾਰਿਆਂ ਨੂੰ ਆਪਣੀ ਇਨਪੁਟ ਪਾਣੀ ਹੈਗੀ ਆ। ਸੋ ਇਹ ਕਾਫੀ ਸਟੈਂਡ ਬਾਈਡਨ ਉਹਨਾਂ ਦਾ ਹੁਣ ਚੇਂਜ ਹੋਇਆ ਹੈਗਾ ਤੇ ਨਾਲ ਦੀ ਨਾਲ ਉਹਨਾਂ ਨੇ ਇਜ਼ਰਾਈਲ ਨੂੰ ਵੀ ਕਿਹਾ ਆ ਵੀ ਜੇ ਤੁਸੀਂ ਕੋਈ ਐਕਸ਼ਨ ਲੈ ਰਹੇ ਆ, ਜੋ ਰੂਲਸ ਆਫ ਵਾਰ ਹੁੰਦੇ ਆ ਉਹਨਾਂ ਨੂੰ ਫੋਲੋ ਕੀਤਾ ਜਾਵੇ, ਜੋ ਸਿਵਿਲੀਅਨਸ ਆ ਉਹਨਾਂ ਦੀਆਂ ਮੌਤਾਂ ਨਾ ਹੋਣ। ਤੇ ਨਾਲ ਦੀ ਨਾਲ ਉਹਨਾਂ ਨੇ ਹਮਾਸ ਨੂੰ ਵੀ ਕਿਹਾ ਵੀ ਉਹ ਜੋ ਸਿਵਿਲੀਅਨ ਆ ਪਾਲਸਤੀਨ ਦੇ ਵਿੱਚ ਉਹਨਾਂ ਦੀ ਸ਼ੀਲਡ ਲੈਂਦੇ ਹੈਗੇ ਆ, ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਜੀ, ਕੈਲੀਫੋਰਨੀਆ ਦੇ ਵਿੱਚ ਨਵਾਂ ਜਿਹੜਾ ਕਾਨੂੰਨ ਆ ਉਹ ਕਹਿੰਦੇ ਵੀ ਗਰੰਟੀ ਕਰੂਗਾ ਵੀ ਬੱਚਿਆਂ ਨੂੰ ਸਕੂਲ ਦੇ ਵਿੱਚ ਜਿਹੜੇ ਸਕੂਲ ਏਜਡ ਚਿਲਡਰਨ ਆ ਉਹਨਾਂ ਨੂੰ 30 ਮਿੰਟ ਦੀ ਰੀਸੈਸ ਜਿਹੜੀ ਉਹ ਜ਼ਰੂਰ ਮਿਲੇ। ਗਵਰਨਰ ਗੈਵਿਨ ਨਿਊਸਮ ਨੇ ਰੀਸੈਂਟਲੀ ਇਸ ਬਿੱਲ ਨੂੰ ਸਾਈਨ ਕਰਕੇ ਕਾਨੂੰਨ ਦਾ ਰੂਪ ਦੇ ਦਿੱਤਾ। 2024-2025 ਸਕੂਲ ਈਅਰ ਦੇ ਵਿੱਚ ਇਹ ਸਾਰਾ ਕੁਛ ਯੂਜ਼ ਜਿਹੜਾ ਉਹ ਹੋਵੇਗਾ। ਸਕੂਲ ਡੇਜ਼ ਦੇ ਵਿੱਚ ਜਿੱਦਣ ਅਰਲੀ ਡਿਸਮਿਸਲ ਹੁੰਦਾ, ਯਾਨੀ ਕਿ ਨਿਆਣਿਆਂ ਦਾ ਜਲਦੀ ਸਕੂਲ ਮੁੱਕਦਾ ਆ, ਉੱਥੇ ਜਿਹੜੇ ਸਟੂਡੈਂਟਸ ਨੂੰ 15 ਮਿੰਟ ਦੀ ਰੀਸੈਸ ਬ੍ਰੇਕ ਦਾ ਵੀ ਇਸ ਦੇ ਵਿੱਚ ਮੱਦ ਰੱਖੀ ਗਈ ਆ। ਐਜੂਕੇਟਰਸ ਕਹਿੰਦੇ ਵੀ ਅਲਾਓ ਕੀਤੇ ਜਾਣਗੇ ਅੰਟਿਲ ਕੋਈ ਇਮੀਡੀਏਟ ਥ੍ਰੈਟ ਨਹੀਂ ਹੁੰਦਾ ਪਬਲਿਕ ਸੇਫਟੀ ਨੂੰ ਉਸ ਬੱਚੇ ਦੀ, ਜਾਂ ਇੱਕ ਤੋਂ ਵੱਧ ਜਿਹੜੇ ਉਸ ਬੱਚੇ ਦੀ ਜਿਹੜੀ ਆ ਜਿਹੜੇ ਸਾਥੀ ਆ ਉਹਨਾਂ ਦੀ ਸੇਫਟੀ ਨੂੰ ਲੈ ਕੇ। ਸੋ ਇਹ ਜਿਹੜਾ ਸੈਨੇਟਰ ਜੋਸ਼ ਨਿਊਮਨ ਡੈਮੋਕ੍ਰੇਟ ਪਾਰਟੀ ਦੇ ਜਿਹੜੇ LA, ਔਰੰਜ ਕਾਊਂਟੀ ਜਾਂ ਸੈਨ ਬਰਨਾਰਡੀਨੋ ਕਾਊਂਟੀਜ਼ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੇ ਇਸ ਨੂੰ ਇੰਟਰੋਡਿਊਸ ਕੀਤਾ ਸੀਗਾ। ਸੋ ਹੁਣ 30 ਮਿੰਟ ਦੀ ਜਿਹੜੀ ਰੀਸੈਸ ਬ੍ਰੇਕ ਆ ਉਹ ਇਸ ਕਾਨੂੰਨ ਦੇ ਤਹਿਤ ਬੱਚਿਆਂ ਨੂੰ ਮਿਲਿਆ ਕਰੇਗੀ। ਜੀ, ਫਾਈਨਲੀ ਅਮਰੀਕਾ ਨੇ ਆਪਣਾ ਜਿਹੜਾ ਆ ਨੋਮੀਨੀ ਜੌਨਸਨ ਹੋਣਾ ਨੂੰ ਐਜ਼ ਏ ਸਪੀਕਰ ਚੁਣ ਲਿਆ ਹੈਗਾ। ਮਾਈਕ ਜੌਨਸਨ ਰਿਪਰੈਜ਼ੈਂਟੇਟਿਵ ਲੂਜ਼ੀਆਨਾ ਤੋਂ ਹੈਗੇ ਆ। ਉਹਨਾਂ ਨੂੰ GOP ਨੇ ਪਿਕ ਕੀਤਾ ਸੀ ਚੌਥੀ ਵਾਰੀ ਕੋਸ਼ਿਸ਼ ਤੋਂ ਬਾਅਦ, ਤੇ ਹੁਣ ਜਦੋਂ ਸਾਰੀ VOTING ਹੋਈ ਆ ਉਹਦੇ ਵਿੱਚ ਉਹਨਾਂ ਨੂੰ 220 ਵੋਟਾਂ ਮਿਲ ਗਈਆਂ ਹੈਗੀਆਂ, ਜਦ ਕਿ 217 ਵੋਟਾਂ ਐਜ਼ ਏ ਸਪੀਕਰ ਬਣਨ ਲਈ ਚਾਹੀਦੀਆਂ ਹੈਗੀਆਂ। ਸੋ ਨੈਕਸਟ ਸਪੀਕਰ USA ਦੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਮਾਈਕ ਜੌਨਸਨ ਹੋਣਗੇ। ਸੋ ਜੋ ਇਜ਼ਰਾਈਲ ਦੀ ਲੜਾਈ ਚੱਲ ਰਹੀ ਆ, ਯੂਕਰੇਨ ਦੀ ਲੜਾਈ ਚੱਲ ਰਹੀ ਆ, ਦੋ ਵੱਡੇ ਇਸ਼ੂ ਆ ਉਹਨਾਂ ਦੀ ਫੰਡਿੰਗ ਨੂੰ ਲੈ ਕੇ, ਉਹਦੇ ਉੱਤੇ ਹੁਣ ਜੋ ਆ ਕੰਮ ਹੋਊਗਾ। ਜੀ, ਜੌਨਸਨ ਹੁਣੀ ਉਹੀ ਨੇ ਜਿਨ੍ਹਾਂ ਨੇ ਟਰੰਪ ਉਹਨਾਂ ਦਾ ਪੂਰਾ ਸਾਥ ਦਿੱਤਾ ਸੀ 2020 ਦੀਆਂ ਇਲੈਕਸ਼ਨ ਨੂੰ ਬੇਸਿਕਲੀ ਇਹ ਕਹਿਣ ਦੇ ਲਈ ਵੀ ਇਹ ਨਤੀਜੇ ਜਿਹੜੇ ਆ ਕਾਈਂਡ ਆਫ ਗਲਤ ਨੇ, ਤੇ ਉਸ ਦੀ ਉਹ ਜਿਹੜੀ ਉਹਨਾਂ ਨੇ ਗੱਲ ਕਰਦੇ ਰਹੇ ਆ। ਸੋ ਓਵਰਟਰਨ ਕਰਨ ਦੀ ਉਹਨਾਂ ਨੇ ਉੱਥੇ ਜਦੋਂ ਉਹ ਗੱਲ ਕੀਤੀ ਸੀ 2020 ਦੇ ਜਿਹੜੇ ਇਲੈਕਸ਼ਨ ਦਾ ਉਸ ਨੂੰ ਲੈ ਕੇ। ਹੁਣ ਕੁੱਲ 215 ਵੋਟਾਂ ਚਾਹੀਦੀਆਂ ਸੀ, 217 ਉੱਦਾਂ ਚਾਹੀਦੀਆਂ ਸੀ, ਪਰ ਕੁਛ ਕੁ ਜਿਹੜੇ ਕਾਂਗਰਸਮੈਨ ਕਾਂਗਰਸਵੂਮਨ ਛੁੱਟੀ ਦੇ ਸੀਗੇ, ਜਿਹਦੇ ਕਰਕੇ ਉਹ ਆਂਕੜਾ ਘੱਟ ਕੇ 215 ਦੇ ਉੱਤੇ ਆ ਗਿਆ ਸੀ। ਇਹਨਾਂ ਨੂੰ ਇਵੈਂਚੁਅਲੀ 220 ਵੋਟਾਂ ਪਈਆਂ ਤੇ 209 ਵੋਟਾਂ ਪਈਆਂ ਆ ਹਕੀਮ ਜੈਫਰੀਜ਼ ਨੂੰ, ਜਿਨ੍ਹਾਂ ਨੂੰ ਪਹਿਲਾਂ ਵੀ ਉਹਨਾਂ ਦੇ ਸਾਰੇ ਡੈਮੋਕ੍ਰੇਟ ਸਾਥੀ ਜਿਹੜੇ ਆ ਉਹ ਵੋਟ ਪਾ ਰਹੇ ਸੀਗੇ। ਸੋ ਟਰੰਪ ਉਹਨਾਂ ਨੇ ਵੀ ਜੌਨਸਨ ਦੇ ਨਾਲ ਜਿਹੜੇ ਇੱਕ ਹਿਸਾਬ ਦੇ ਨਾਲ ਸਾਥ ਜਿਹੜਾ ਉਹ ਦਿੱਤਾ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਉਹਨਾਂ ਨੇ ਆਉਂਦਿਆਂ ਹੀ ਆਲਰੇਡੀ ਇੱਕ ਵੋਟ ਜਿਹੜੀ ਆ ਉਹ ਕਰਵਾ ਦਿੱਤੀ ਆ ਇਜ਼ਰਾਈਲ ਦੀ ਸਪੋਰਟ ਨੂੰ ਲੈ ਕੇ, ਜਿਸ ਦੇ ਵਿੱਚ 10 ਜਿਹੜੇ ਆ ਕਾਂਗਰਸਮੈਨ, ਜਿਨ੍ਹਾਂ ਚੋਂ 9 ਜਿਹੜੇ ਰਹੇ ਨੇ ਡੈਮੋਕ੍ਰੇਟ ਪਾਰਟੀ ਦੇ ਤੇ ਇੱਕ ਜਿਹੜੇ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਉਸ ਰੈਜ਼ੋਲੂਸ਼ਨ ਦੇ ਉਲਟ ਵੋਟ ਪਾਈ ਹੈਗੀ ਆ। ਸੋ 400 ਤੋਂ ਵੱਧ ਵੋਟਾਂ ਉਸ ਰੈਜ਼ੋਲੂਸ਼ਨ ਦੇ ਹੱਕ 'ਚ ਪਈਆਂ ਆ। 5 ਜਿਹੜੇ ਕਾਂਗਰਸਮੈਨ ਸੀ, ਕਾਂਗਰਸ ਪਰਸਨ ਸੀਗੇ, ਉਹਨਾਂ ਨੇ ਉਲਟ ਜਿਹੜੀ ਕਿਸੇ ਪਾਸੇ ਵੀ ਵੋਟ ਨਾ ਪਾਈ, ਸਿਰਫ ਪ੍ਰੈਜ਼ੈਂਟ ਵੋਟ ਜਿਹੜੀ ਉਸ ਵਿੱਚ ਪਾ ਦਿੱਤੀ ਸੀ। ਜਦ ਇਹ ਚੁਣੇ ਗਏ ਤਾਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਜਿੱਥੇ ਇੱਕ ਪੱਤਰਕਾਰ ਨੇ ਇਹਨਾਂ ਨੂੰ ਇਲੈਕਸ਼ਨ ਦੇ ਬਾਬਤ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਜਿੱਥੇ ਇਹਨਾਂ ਦੇ ਸਾਥੀਆਂ ਨੇ ਉਸ ਨੂੰ ਬੂ ਕਰਕੇ ਬੁਲਸ਼ਿਟ ਜਿਹੜਾ ਸ਼ਬਦ ਆ ਉਹ ਵਰਤ ਕੇ ਉਹਨਾਂ ਨੂੰ ਸ਼ਟ ਅਪ ਕਰਾ ਦਿੱਤਾ। ਸੋ ਉਹਨਾਂ ਨੇ ਅਗਲੇ ਸਵਾਲ ਜਿਹੜੇ ਉਹ ਲੈਣੇ ਸ਼ੁਰੂ ਕਰ ਦਿੱਤੇ। ਸੋ ਹੁਣ ਦੇਖੋ ਆਉਣ ਵਾਲਾ ਜਿਹੜਾ ਰਹਿ ਗਿਆ
ਸਮਾਂ ਆ 2024 ਦੇ ਅਖੀਰ ਤੱਕ, ਉਦੋਂ ਤੱਕ ਇਹ ਜਿਹੜੇ ਸਪੀਕਰ ਆ ਉਹ ਕਿਸ ਤਰੀਕੇ ਦਾ ਰੋਲ ਅਦਾ ਕਰਨਗੇ। ਚੌਥਾ ਪੰਜਵਾਂ ਨੋਮੀਨੀ ਸੀਗਾ ਰਿਪਬਲਿਕਨ ਪਾਰਟੀ ਵੱਲੋਂ, ਜਿਸ ਦੇ ਇਵੈਂਚੁਅਲੀ ਹੱਕ ਵਿੱਚ ਜਿਹੜੀ ਆ ਸਾਰੇ ਰਿਪਬਲਿਕਨ ਨੇ ਵੋਟ ਪਾ ਦਿੱਤੀ।